I am deeply concerned about images, videos, and targeted threats of violence against the Muslim community in India. The Modi government must stop stoking anti-Muslim sentiment. Human rights must be protected. और ये जस्टिन ट्रूडो गवर्नमेंट ਨੂੰ ਕਹਿ ਰਿਹਾ ਹੈ ਕਿ ਕੈਨੇਡਾ ਮਸਟ ਪਲੇ a strong role in working towards peace everywhere. Cancel UK MP Tanmanjit Singh ਢੇਸੀ's OCI card says anti-Khalistan front. Reports in the media that I made an anti-India speech in 2020 rally in London are defamatory. There are some in Pakistan who had tried to portray me as being pro-India. Some hardliners in India are busy trying to say I am anti-India. I think the good people in both India and Pakistan are much too wise to fall for such lies and misinformation. ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਕੈਨੇਡਾ ਦੀ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਮੁਸਲਮਾਨਾਂ ਵਿਰੁੱਧ ਜਿਹੜੀਆਂ ਭਾਵਨਾਵਾਂ ਭੜਕਾਉਣ ਦਾ ਕੰਮ ਜਿਹੜਾ ਹੈ ਉਹ ਬੰਦ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਅੱਜ ਖਾਲਸਾ ਸਾਜਨਾ ਦਿਵਸ ਦੇ ਉੱਤੇ ਇਹ ਪ੍ਰੋਗਰਾਮ ਕਰ ਰਹੇ ਹਾਂ, ਇਸ ਗੱਲ ਦਾ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਜਿਹੜਾ ਗੁਰੂ ਸਾਹਿਬਾਨ ਦਾ ਆਦੇਸ਼ ਸੀ, ਸਿੱਖ ਕੌਮ ਦੇ ਲਈ ਫਰਮਾਨ ਹੈ ਕਿ ਭਾਈ ਅਸੀਂ ਜਿੱਥੇ ਵੀ ਕੋਈ ਕਿਸੇ ਦੇ ਬੇਸਿਕ ਹੱਕਾਂ ਨੂੰ, ਇਨਸਾਨੀ ਹਕੂਕਾਂ ਨੂੰ ਖੋਹਦਾ ਹੈ, ਉਸ ਦੇ ਉੱਤੇ ਕਿਸੇ ਦੇ ਉੱਤੇ ਧੱਕਾ ਕਰਦਾ ਹੈ, ਸਿੱਖ ਨੇ ਉਸ ਦੀ ਆਵਾਜ਼ ਬਣਨਾ। ਸੋ ਬੇਸ਼ੱਕ 35 ਮਿਲੀਅਨ ਸਿੱਖ ਕੌਮ ਆਪਣੀ ਹੋਂਦ ਦੀ ਲੜਾਈ ਵੀ ਲੜ ਰਹੀ ਹੈ। ਭਾਰਤ ਦੇ ਨਕਸ਼ੇ 'ਚ ਕੈਦ ਸਾਡੇ ਸਾਹਮਣੇ ਚੈਲੰਜਸ ਨੇ, ਬਾਹਰ ਆਪਣੀਆਂ ਅਡੋਪਟਡ ਕੰਟਰੀਜ਼ ਚੈਲੰਜਸ ਨੇ। ਲੇਕਿਨ ਜਿਹੜੇ ਸਾਡੇ ਇਲੈਕਟਿਡ ਆਫੀਸ਼ੀਅਲ ਜਿੱਥੇ ਵੀ ਪਹੁੰਚੇ ਨੇ, ਜਿੱਥੇ ਉਹ ਸਿੱਖ ਕੌਮ ਦੀ ਆਵਾਜ਼ ਬਣੇ, ਉੱਥੇ ਉਹ ਕਸ਼ਮੀਰੀਆਂ ਦੇ ਵੀ ਆਵਾਜ਼ ਨੇ। ਔਰ ਅੱਜ ਜੋ ਕੁਛ ਭਾਰਤ ਦੇ ਨਕਸ਼ੇ ਦੇ ਵਿੱਚ ਮੁਸਲਮਾਨਾਂ ਦੇ ਨਾਲ ਸਿੱਧੇ ਬੇਸ਼ਰਮੀ ਦੇ ਨਾਲ ਹੋ ਰਿਹਾ ਹੈ, ਉਸ ਦੇ ਖਿਲਾਫ ਵੀ ਉਹਨਾਂ ਨੇ ਆਵਾਜ਼ ਚੁੱਕੀ ਹੈ। ਔਰ ਮੇਰਾ ਦੋ ਖਾਸ ਤੌਰ 'ਤੇ ਆਵਾਜ਼ਾਂ ਜਿਨ੍ਹਾਂ ਨੇ UK ਔਰ ਕੈਨੇਡਾ ਦੇ ਵਿੱਚ ਅਸਮਾਨ ਤੱਕ ਜਿਸ ਦੀਆਂ ਧੂਮਾਂ ਨੇ, ਪਹਿਲਾਂ ਮੈਂ ਗੱਲ ਜਗਮੀਤ ਸਿੰਘ ਦੀ ਕਰਾਂ। ਜਗਮੀਤ ਸਿੰਘ ਇਸ ਵੇਲੇ ਜਿਹੜੀ ਕੈਨੇਡਾ ਦੀ ਵੱਡੀ ਪਾਰਟੀ NDP ਹੈ, ਉਹਦੇ ਲੀਡਰ ਨੇ, ਇਲੈਕਟਿਡ ਲੀਡਰ, ਮੈਂਬਰ ਪਾਰਲੀਮੈਂਟ ਤਾਂ ਹੈ ਹੀ ਨੇ। ਔਰ ਈਵਨ ਇਸ ਅਹਿਮੀਅਤ ਦਾ ਇਹ ਲੀਡਰ ਹੈ ਇਸ ਵੇਲੇ ਕਿ ਉਹਨਾਂ ਨੇ ਜਸਟਿਨ ਟਰੂਡੋ ਦੀ ਪਾਰਟੀ ਨਾਲ, ਕਿਉਂਕਿ ਜਸਟਿਨ ਟਰੂਡੋ ਦੀ ਪਾਰਟੀ ਵੀ ਮਾਈਨੋਰਟੀ 'ਚ ਹੀ ਹੈ, ਉਹ ਆਪਣੇ ਸਿਰ 'ਤੇ ਬਣਾ ਨਹੀਂ ਸੀ ਸਕਦੇ। ਸੋ ਉਹਨਾਂ ਨੇ ਉਹਨਾਂ ਨਾਲ ਸਮਝੌਤਾ ਕਰਕੇ ਉਹਨਾਂ ਨੂੰ ਸਪੋਰਟ ਦਿੱਤੀ ਹੈ, ਆਪਣੀਆਂ ਮੰਗਾਂ ਲੋਕਾਂ ਦੀਆਂ, ਡੈਂਟਲ ਇੰਸ਼ੋਰੈਂਸ ਦੂਜੇ ਤੀਜੇ ਮਨਵਾ ਕੇ, ਕਿ 2024 ਤੱਕ ਉਹ ਉਹਨਾਂ ਦੀ ਹਮਾਇਤ ਕਰਨਗੇ NDP ਪਾਰਟੀ। ਸੋ ਮਤਲਬ ਇਹ ਹੈ ਕਿ ਇਹ ਮਹਿਜ਼ ਕਿਸੇ ਇੱਕ MP ਦਾ ਬਿਆਨ ਨਹੀਂ ਹੈ। ਔਰ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਨੇ ਔਰ ਇਸ ਅਹਿਮੀਅਤ ਦੇ ਨੇ, ਉਹਨਾਂ ਨੇ ਕੱਲ੍ਹ ਟਵੀਟ ਕੀਤਾ ਜੋ ਭਾਰਤ ਦੇ ਵਿੱਚ ਚੱਲ ਰਿਹਾ। ਉਹਨਾਂ ਦੇ ਐਗਜ਼ੈਕਟ ਨੇ, I am deeply concerned about images, videos and targeted threats of violence against the Muslim community in India. The Modi government must stop stoking anti-Muslim sentiment. Human rights must be protected. Canada must play a strong role in working towards peace everywhere. ਇਹ ਬਹੁਤ ਸਟਰੋਂਗ ਸਟੇਟਮੈਂਟ ਹੈ। ਉਹਨਾਂ ਨੇ ਕਿਹਾ ਵੀ ਮੈਂ ਬਹੁਤ ਹੀ ਜਿਹੜਾ ਚਿੰਤਤ ਹੈ ਜਦੋਂ ਕਿ ਮੈਂ ਇਮੇਜਿਸ, ਜਿਹੜੀਆਂ ਤਸਵੀਰਾਂ, ਵੀਡੀਓ ਦੂਸਰੀਆਂ ਭਾਰਤ ਤੋਂ ਆ ਰਹੀਆਂ ਨੇ, ਜਿਹਦੇ 'ਚ ਕਿ ਮੁਸਲਮਾਨਾਂ ਨੂੰ ਨਿਸ਼ਾਨੇ 'ਤੇ ਲਿਆ ਹੋਇਆ, ਉਹਨਾਂ ਦੇ ਖਿਲਾਫ ਹਿੰਸਾ ਹੋ ਰਹੀ ਹੈ। ਔਰ ਇਹ ਜਿਹੜੀ ਮੋਦੀ ਹਕੂਮਤ, ਜਦੋਂ ਇਹ ਹੈ ਕਿ ਵੀ ਮੋਦੀ ਗਵਰਨਮੈਂਟ ਮਸਟ ਸਟਾਪ ਸਟੋਕਿੰਗ ਐਂਟਾਈ ਮੁਸਲਿਮ ਦਾ ਮਤਲਬ ਵੀ ਕਰਵਾਈ ਹਕੂਮਤ ਰਹੀ ਹੈ ਕਿ ਇਹ ਜਿਹੜੀ ਤੁਸੀਂ ਐਂਟਾਈ ਮੁਸਲਮਾਨ ਭਾਵਨਾਵਾਂ ਭੜਕਾ ਰਹੇ ਹੋ, ਇਹਨੂੰ ਤੁਸੀਂ ਸਟਾਪ ਕਰੋ। ਔਰ ਹਿਊਮਨ ਰਾਈਟਸ ਮੁੱਢਲੇ ਤੌਰ 'ਤੇ ਹਰ ਇੱਕ ਦੇ ਪ੍ਰੋਟੈਕਟ ਹੋਣੇ ਚਾਹੀਦੇ ਨੇ। ਔਰ ਇਹ ਜਸਟਿਨ ਟਰੂਡੋ ਗਵਰਨਮੈਂਟ ਨੂੰ ਕਹਿ ਰਿਹਾ ਕਿ ਕੈਨੇਡਾ ਮਸਟ ਪਲੇ ਸਟਰੋਂਗ ਰੋਲ ਇਨ ਵਰਕਿੰਗ ਟੂਵਰਡਸ ਪੀਸ ਐਵਰੀਵੇਅਰ, ਕਿ ਮਤਲਬ ਇਹ ਹੈ ਵੀ ਤੁਸੀਂ ਇਸ ਮਾਮਲੇ 'ਚ ਇੰਟਰਵੀਨ ਕਰੋ। ਹੁਣ ਇਹ ਔਰ ਇਸ ਖਬਰ ਨੂੰ ਸਾਰਿਆਂ ਨੇ BBC ਤੋਂ ਲੈ ਕੇ ਕੈਨੇਡੀਅਨ ਨੈਟਵਰਕ ਇੰਟਰਨੈਸ਼ਨਲ ਨੇ ਕਵਰ ਕੀਤਾ ਹੈ। ਔਰ ਮੈਂ ਫਖਰ ਮਹਿਸੂਸ ਕੀਤਾ। ਮੈਂ ਕਿਹਾ ਭਾਈ, ਇਹੀ ਜੇ ਗੁਰੂ ਸਾਹਿਬਾਨ ਨੇ ਸਾਨੂੰ ਜਿਹੜਾ ਨਿਰਧਨ ਕੋ ਪਾਲੇ, ਜਿਹੜਾ ਕੋਈ ਵੀ ਹੈ, ਸੋ ਕੋਈ ਵੀ ਕਿਤੇ ਵਿਕਟਮ ਹੈ ਜ਼ੁਲਮ ਦਾ,
ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਗੁਰੂ ਤੇਗ ਬਹਾਦਰ ਸਾਹਿਬ ਦਾ ਫਰਮਾਨ ਹੈ ਅੱਛਾ ਕਿ ਸਿੱਖ ਨਾ ਕਿਸੇ ਨੂੰ ਡਰ ਦਿੰਦਾ ਹੈ, ਨਾ ਕਿਸੇ ਦਾ ਡਰ ਮੰਨਦਾ ਹੈ। ਬਿਲਕੁਲ। ਔਰ ਇਹ ਬਹੁਤ ਵੱਡੀ ਆਵਾਜ਼, ਔਰ ਇਸ ਲੈਵਲ ਦੇ ਉੱਤੇ ਇੰਨੀ, ਹਾਲਾਂ ਜੇ ਕੋਈ ਈਵਨ ਮੁਸਲਮਾਨ ਹੋਣ ਦੇ ਨਾਤੇ ਉਹਨਾਂ ਦੀ ਗੱਲ ਕਰਦਾ, ਜਿਹੜੇ ਬਹੁਤੇ ਕਰਦੇ ਨਹੀਂ ਨੇ, ਈਵਨ ਤੁਹਾਨੂੰ ਨਜ਼ਰ ਨਹੀਂ ਆਏਗਾ ਬਾਹਰਲੇ ਮੁਲਕਾਂ 'ਚ ਬੈਠੇ ਉਹ ਇਸੇ ਤੋਂ ਹੀ ਡਰਦੇ ਰਹਿੰਦੇ ਨੇ। ਜਿਵੇਂ ਭਾਰਤ ਦੇ ਵਿੱਚ ਬੈਠੇ ਸਿੱਖ ਲੀਡਰ ਕਈ ਵਾਰੀ ਸਿੱਖ ਹੱਕਾਂ ਦੀ ਗੱਲ ਕਰਨ ਤੋਂ ਹੀ ਡਰਦੇ ਨੇ ਕਿ ਜੀ ਸਾਡੇ ਤੇ ਕਮਿਊਨਲ ਹੋਣ ਦਾ ਲੇਬਲ ਨਾ ਲੱਗ ਜਾਏ। ਪਰ ਜਗਮੀਤ ਸਿੰਘ ਨੇ ਤਾਂ ਸਾਰੇ ਟੈਸਟ ਪਾਸ ਕੀਤੇ ਹੋਏ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਲਈ ਖੜਾ ਹੈ, ਸਿੱਖਾਂ ਦੇ ਹਕੂਕਾਂ ਲਈ ਖੜਾ ਹੈ। ਔਰ ਇਹੀ ਕਾਰਨ ਹੈ ਕਿ ਇੰਡੀਆ ਦਾ ਵੀਜ਼ਾ ਜਿਹੜਾ ਉਸ ਨੂੰ ਡਿਨਾਈ ਕੀਤਾ ਹੋਇਆ, ਔਰ ਪੂਰਾ ਜ਼ੋਰ ਲੱਗਾ ਹੋਇਆ ਸੀ ਇੰਡੀਅਨ ਐਸਟੈਬਲਿਸ਼ਮੈਂਟ ਦਾ, RSS ਦਾ, ਦੂਜਾ ਕਿ ਜਗਮੀਤ ਸਿੰਘ ਨੂੰ ਹਰਾਉਣਾ ਕਿਵੇਂ। ਔਰ ਦੂਸਰੀ ਬੁਲੰਦ ਆਵਾਜ਼ ਜਿਹੜੀ UK ਦੇ ਵਿੱਚ ਸਾਡੇ 2 ਮੈਂਬਰ ਪਾਰਲੀਮੈਂਟ ਨੇ, ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ, ਉਹਨਾਂ ਦੋਵਾਂ ਨੇ ਹੀ, ਤਨਮਨਜੀਤ ਸਿੰਘ ਢੇਸੀ ਦੀ ਤਾਂ ਇੱਕ ਸਪੀਚ ਅੱਜ ਵੀ ਮੈਂ ਦੇਖ ਰਿਹਾ ਸੀ ਕਿ ਕਿੰਨੇ ਮਿਲੀਅਨ ਲੋਕਾਂ ਨੇ ਵਿਊ ਕੀਤਾ ਹੈ। ਉਦੋਂ ਜਦੋਂ ਕਿ ਬੋਰਿਸ ਜੌਨਸਨ ਨੇ ਇੱਕ ਆਰਟੀਕਲ ਦੇ ਵਿੱਚ ਮੁਸਲਮਾਨ ਬੀਬੀਆਂ ਦੇ ਹਿਜਾਬ ਨੂੰ ਲੈ ਕੇ ਰਿਡੀਕਿਊਲ ਕੀਤਾ ਸੀ, ਔਰ ਦੂਸਰਾ, ਔਰ ਜਿਵੇਂ ਪਾਰਲੀਮੈਂਟ 'ਚ ਖਲੋ ਕੇ ਉਹਨੂੰ ਵੰਗਾਰਿਆ, ਔਰ ਉਹਨੇ ਕਿਹਾ ਕਿ ਵੀ ਮੈਂ ਪੱਗ ਦੇ ਨਾਲ ਸਟੂਡੈਂਟ ਤੁਸੀਂ ਦੇਖਦੇ ਆ ਵੀ ਕਿਵੇਂ ਅਸੀਂ ਗੁਜ਼ਰੇ ਹਾਂ, ਔਰ ਇਹਨੂੰ ਮਾਫੀ ਮੰਗ ਜੋ ਤੂੰ ਇਹ ਕਿਹਾ ਜਾਂਦਾ। ਔਰ ਜਿਵੇਂ, ਔਰ ਇਹ ਬਹੁਤ ਸੈਲਡਮ ਹੁੰਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਕਿਸੇ ਦੀ ਪ੍ਰੈਜੈਂਟੇਸ਼ਨ ਤੇ ਕੋਈ ਤਾੜੀਆਂ ਮਾਰ ਰਿਹਾ ਹੋਏ। ਇਹ ਤਾਂ ਹੁੰਦਾ ਹੈ ਕਿ ਵੀ ਜਿਹੜੀ ਰੂਲਿੰਗ ਪਾਰਟੀ ਦਾ ਜਦੋਂ ਕੋਈ ਕਹਿੰਦਾ ਉਹ ਮੇਜ਼ ਥਪਥਪਾ ਦਿੰਦੇ ਨੇ ਜਾਂ ਦੂਜਾ, ਪਰ ਇੰਨੀ ਜ਼ਬਰਦਸਤ ਉਹਦੀ ਪ੍ਰੈਜੈਂਟੇਸ਼ਨ ਸੀ ਤਨਮਨਜੀਤ ਸਿੰਘ ਢੇਸੀ ਦੀ ਕਿ ਭਾਈ ਤਾੜੀਆਂ ਜਿਹੜੀਆਂ ਨੇ ਸਾਰੇ ਪਾਸੋਂ ਵੱਜੀਆਂ, ਔਰ ਉਹਦੀ ਸ਼ਕਲ ਜਿਹੜੀ ਹੈ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੀ ਦੇਖਣ ਵਾਲੀ ਸੀ। ਹੁਣ ਉਹ ਹਮੇਸ਼ਾ ਹੀ ਇਸ ਆਵਾਜ਼ ਨੂੰ, ਉਹ ਆਟੋਮੈਟਿਕਲੀ ਜਿੱਥੇ ਸਿੱਖਾਂ ਦੀ ਆਵਾਜ਼ ਕਿਸਾਨ ਮੂਵਮੈਂਟ ਦੇ ਚੱਲਦਿਆਂ ਵੀ ਤਨਮਨਜੀਤ ਸਿੰਘ ਢੇਸੀ, ਇੱਧਰ ਜਗਮੀਤ ਸਿੰਘ ਔਰ ਈਵਨ ਜਸਟਿਨ ਟਰੂਡੋ, ਉਹਨਾਂ ਦੇ ਰੋਲ ਨੇ ਇੱਕ ਬੜੀ ਵੱਡੀ ਤਬਦੀਲੀ ਕੀਤੀ। ਪਰ ਤੁਸੀਂ ਹਿੰਦੂ ਤਵੀ ਜ਼ਹਿਨੀਅਤ ਦੇਖੋ, ਅੱਜ ਕੱਲ੍ਹ ਤਨਮਨਜੀਤ ਸਿੰਘ ਢੇਸੀ ਆਪਣੇ ਪਰਿਵਾਰ ਦੇ ਨਾਲ ਪੰਜਾਬ ਗਏ ਹੋਏ ਨੇ, ਔਰ ਜੇ ਟੈਕਨੀਕਲ ਟੀਮ ਨੇ ਉਹ ਪਿਕਚਰਸ ਕੱਢੀਆਂ, ਹੁਣ ਆਪਣੀ ਵਾਈਫ ਔਰ ਆਪਣੇ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ, ਔਰ ਉਹਨਾਂ ਨੂੰ ਜਿਹੜਾ ਉਹ ਕਿਸਾਨ ਜਥੇਬੰਦੀਆਂ ਵੱਲੋਂ ਆਨਰ ਵੀ ਕੀਤਾ ਗਿਆ ਕਿ ਕਿਉਂਕਿ ਉਹਨਾਂ ਨੇ ਫਾਰਮਰ ਇਸ਼ੂ ਦੇ ਵੇਲੇ ਬਹੁਤ ਵੱਡੀ ਆਵਾਜ਼ ਬਣ ਕੇ, ਇਕੱਲੀ ਆਪ ਹੀ ਨਹੀਂ, ਕੈਨੇਡੀਅਨ ਪਾਰਲੀਮੈਂਟ ਦੇ 140 ਤੋਂ ਜ਼ਿਆਦਾ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਇਸ ਇਸ਼ੂ ਦੇ ਉੱਤੇ, ਇਸੇ ਤਰ੍ਹਾਂ ਜੱਗੀ ਜੌਲ ਦੇ ਇਸ਼ੂ ਦੇ ਉੱਤੇ ਵੀ ਆਵਾਜ਼ ਚੁੱਕੀ, ਔਰ ਉਹਨਾਂ ਨੂੰ ਜਿਹੜਾ ਆਨਰ ਕੀਤਾ ਜਾ ਰਿਹਾ ਉੱਥੇ। ਲੇਕਿਨ ਇੱਕਦਮ ਜਦੋਂ ਮੈਂ ਉਹਨਾਂ ਦੇ ਇੱਕ ਦਿਨ ਪਹਿਲਾਂ ਉਹਨਾਂ ਨੂੰ ਆਨਰ ਕਰਨ ਦੀਆਂ ਖਬਰਾਂ ਸੀ, UK MP ਤਨਮਨਜੀਤ ਸਿੰਘ ਢੇਸੀ ਵਿਜ਼ਿਟ ਗੋਲਡਨ ਟੈਂਪਲ, ਤੇ ਅੱਜ ਮੈਂ ਖਬਰ ਦੇਖੀ ਕੈਂਸਲ UK MP ਤਨਮਨਜੀਤ ਸਿੰਘ ਢੇਸੀਜ਼ OCI ਕਾਰਡ ਸੇਜ਼ ਐਂਡ ਟਾਈ ਖਾਲਿਸਤਾਨ ਫਰੰਟ। ਹੁਣ ਜਿਵੇਂ ਕੈਪਟਨ ਅਮਰਿੰਦਰ ਤੋਂ ਏਜੰਸੀਆਂ ਨੇ ਡਿਸਆਨਰ ਕਰਾਇਆ ਹਰਜੀਤ ਸਿੰਘ ਸੱਜਣ ਨੂੰ, ਕੈਨੇਡੀਅਨ ਡਿਫੈਂਸ ਮਿਨਿਸਟਰ, ਕਹਿ ਕੇ ਕਿ ਮੈਂ ਨਹੀਂ ਮਿਲਣਾ, ਇਹ ਤਾਂ ਖਾਲਿਸਤਾਨੀ ਹੈ। ਫਿਰ ਜਸਟਿਨ ਟਰੂਡੋ ਤੇ ਉਹਨਾਂ ਦੀ ਫੈਮਿਲੀ ਨੂੰ ਕਿਵੇਂ ਡਿਸਆਨਰ ਕਰਵਾਇਆ। ਹੁਣ ਇਹ ਤਨਮਨਜੀਤ ਸਿੰਘ ਢੇਸੀ ਜਦੋਂ ਕਿ ਮੌਜੂਦ ਨੇ ਉੱਥੇ, ਔਰ ਕਿਵੇਂ ਇਹਨਾਂ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਜਿਹੜਾ ਇਹ ਸ਼ੁਰੂ ਕਰ ਲਿਆ, ਇਹ ਐਂਟਾਈ ਖਾਲਿਸਤਾਨ ਫਰੰਟ ਦੇ ਨਾਂ ਥੱਲੇ ਉਹਨਾਂ ਨੇ ਕਿਹਾ ਜੀ ਇਹ ਜਿਹੜਾ OIC ਕਾਰਡ ਹੈ, ਕਿਉਂਕਿ ਇਹ ਤਨਮਨਜੀਤ ਸਿੰਘ ਢੇਸੀ ਖਾਲਿਸਤਾਨੀ ਹੈ, ਇਸ ਦਾ ਇਹ ਜਿਹੜਾ ਕਾਰਡ ਹੈ ਇਸ ਨੂੰ ਰੱਦ ਕੀਤਾ ਜਾਏ। ਔਰ ਹਾਲਾਂਕਿ ਮਤਲਬ ਇਸ ਲੈਵਲ ਦਾ ਮਾਹੌਲ ਬਣਾ ਦਿੱਤਾ ਕਿ ਉਹਨਾਂ ਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਪਿਆ ਕਿ ਵੀ ਰਿਪੋਰਟਸ ਇਨ ਦਾ ਮੀਡੀਆ ਦੈਟ ਆਈ ਮੇਡ ਐਨ ਐਂਟਾਈ ਇੰਡੀਆ ਸਪੀਚ ਇਨ 2020 ਰੈਲੀ ਇਨ ਲੰਡਨ ਆਰ defamatory. There are some in Pakistan who had tried to portray me as being pro-India, while some hardliners in India are busy trying to say I am anti-India. I think the good people in both India and Pakistan are much too wise to fall for such lies and misinformation. ਹੁਣ ਇਹ ਬਿਲਕੁਲ ਇਹੀ ਹੈ, ਕਿਉਂਕਿ ਜਦੋਂ ਤੁਸੀਂ ਹੱਕ ਸੱਚ ਦੀ ਗੱਲ ਕਰਨੀ ਹੈ, ਉਹ ਬ੍ਰਿਟਿਸ਼ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਪਾਰਲੀਮੈਂਟ ਦੇ ਵਿੱਚ UK ਦੇ, ਪਰ ਜਦੋਂ ਉਹ ਕੋਈ ਗੱਲ ਇਸ ਐਂਗਲ ਤੋਂ ਕਰਦਾ ਜਿਹੜੀ ਜਸਟਿਸ ਲਈ ਹੈ, ਉਹ ਇੰਡੀਆ ਜਾਂ ਉਹ ਤੋਂ ਦੋਨੋਂ ਹੀ ਤਰ੍ਹਾਂ ਉਹਨੂੰ ਕੋਈ ਐਂਟਾਈ ਇੰਡੀਆ ਕੋਈ ਪ੍ਰੋ ਇੰਡੀਆ ਕਹਿ ਕੇ ਪ੍ਰੋਜੈਕਟ ਕਰਦੀਆਂ। ਔਰ ਇਸ ਦੇ ਨਾਲ ਨਾਲ ਜਿਹੜਾ ਇਹਨਾਂ ਦਾ ਖਾਲਿਸਤਾਨ ਦੇ ਉੱਤੇ ਟੇਕ ਹੈ, ਉਹ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਸਿਗਨੇਟਰੀ ਹੈ, UK ਕਿਵੇਂ ਡਿਨਾਈ ਕਰ ਸਕਦਾ ਹੈ। ਸੋ ਮੈਂ ਸਮਝਦਾ ਵੀ ਮੈਂ ਜਦੋਂ ਅੱਜ ਖਾਲਸਾ ਸਾਜਨਾ ਦਿਵਸ ਦੇ ਉੱਤੇ ਕਾਮੈਂਟ ਕੀਤਾ
ਤੇ ਮੈਨੂੰ ਇਹ ਲੱਗਾ ਕਿ ਵੀ ਇਹ ਇੰਪੋਰਟੈਂਟ ਹੈ ਦੱਸਣਾ ਨਾਈਸ ਕਿ ਭਾਈ ਇਕੱਲਾ ਇਹੀ ਨਹੀਂ ਕਿ ਅਸੀਂ ਸਿਰਫ ਇੱਥੇ ਬੈਠ ਕੇ ਗੱਲ ਕਰਦੇ ਹਾਂ। ਜਿਹੜੇ ਸਿੱਖੀ ਵੈਲਿਊਜ਼ ਨੂੰ ਅਪਣਾਏ ਹੋਏ ਨੇ ਇਲੈਕਟਿਡ ਆਫੀਸ਼ੀਅਲ ਨੇ, ਹਾਲਾਂ ਵਿਦਨ ਪਾਰਟੀ ਵੀ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਨੇ ਉਹਨਾਂ ਦੇ ਉੱਤੇ ਕੋਈ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਦੇ ਦਾਇਰਾਕਾਰ ਤੋਂ ਬਾਹਰ ਚਲੀਆਂ ਜਾਂਦੀਆਂ, ਪਰ ਜਿੱਥੇ ਉਹਨਾਂ ਨੂੰ ਮੌਕਾ ਬਣਦਾ ਹੈ ਉਹ ਜਿਹੜੀ ਸਫਰਿੰਗ ਪਾਰਟੀ ਹੈ ਉਹਦੇ ਹੱਕ 'ਚ ਆਵਾਜ਼ ਚੁੱਕਦੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।